अस्सलाम वालेकुम दोस्तों, की हाल चाल है जी। तो चढ़ते पंजाब के मित्रों, सत श्री अकाल। मैं जी थोड़ा वीर राणा खालिद मकबूल तो एक होर वीडियो लैके हाज़र हाँ जी। तो सारे वीरां नूं जनाब जी पंजाबी बेस्ट फॉर एवर यूट्यूब चैनल के उत्ते खुश आमदीद कहने जी। मैं जी अज लाना पानी। पहले आप एक वीडियो बनाई सी, तुहानूं दिखाया सी कि गाजरां गड्डियां सी, बलंगू गड्डे सीगे, गोभी ते अपना सौंफ वो लाई सीगी। ਤੇ ਮੈਂ ਸੋਚਿਆ ਵੀ ਅੱਜ ਜਿਹੜਾ ਨਾ ਉਹਨੂੰ ਪਾਣੀ ਲਾਈਏ। 5-7 ਦਿਨ ਹੋ ਗਏ, ਬਾਕੀ 2-3 ਚੀਜ਼ਾਂ ਤਾਂ ਜਿਹੜੀਆਂ ਹੈਗੀਆਂ ਉਹ ਠੀਕ ਜੰਮ ਗਈਆਂ ਹੋਈਆਂ। ਗੋਭੀ ਵੀ ਜੰਮ ਗਈ ਹੋਈ ਆ, ਸੌਂਫ ਵੀ ਨਿਕਲ ਰਹੀ ਆ। 7 ਦਿਨ ਮੇਰਾ ਖਿਆਲ ਹੋ ਗਏ ਆ ਲਾਈ ਨੂੰ। ਤੇ ਗਾਜਰਾਂ ਵੀ ਨਿਕਲ ਆਈਆਂ, ਬਲੰਗੂ ਹਲੇ ਕੋਈ ਨਹੀਂ ਨਿਕਲੇ ਹੈਗੇ। ਤੇ ਮੈਂ ਸੋਚਿਆ ਵੀ ਉਹ ਥੋੜਾ ਜਿਹਾ ਪਾਣੀ ਜਿਹੜਾ ਨਾ ਪਤਲਾ ਪਤਲਾ ਜਿਹਾ ਫੇਰ ਦਿੰਨੇ ਆ ਨਾ ਜੀ, ਫਿਰ ਉਹ ਬੱਤਰ ਚ ਰਹੂਗੀ। ਜੱਟ ਜ਼ਿਮੀਂਦਾਰ ਬੰਦੇ ਆ ਜੀ, ਤੇ ਜ਼ਿਮੀਂਦਾਰ ਆ ਜ਼ਮੀਨ ਨਾਲ ਹੀ ਆ। ਤੇ ਇਹ ਵੀਡੀਓ ਦੇ ਵਿੱਚ ਨਹੀਂ ਵੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਿਹਾ ਹਾਂ ਵੀ ਮੈਂ ਇਹ ਕੰਮ ਕਰਦਾ। ਤੇ ਬਾਈ ਇਹ ਕੰਮ ਪਹਿਲਾਂ ਵੀ ਕਰੀਦੇ ਆ, ਛੋਟੇ ਜਿਹੇ ਜ਼ਿਮੀਂਦਾਰ ਆ। ਦੱਸਿਓ ਖਾਂ ਨੱਕਾ ਜਿਹੜਾ ਇਹ ਮੈਂ ਠੀਕ ਲਾ ਰਿਹਾ। ਅਸੀਂ ਤਾਂ ਇਹਨੂੰ ਕਹਿੰਦੇ ਆ ਜੀ ਨੱਕਾ, ਬਾਣ ਵੀ ਕਹਿ ਦਿੰਦੇ ਆ। ਤੁਸੀਂ ਇਹਨੂੰ ਕੀ ਕਹਿੰਦੇ ਆ ਵੀ ਜ਼ਰੂਰ ਦੱਸਿਓ। ਰਾਣਾ ਸਾਹਿਬ ਉਧਰ ਬੈਠੇ ਆ। ਮੈਂ ਰਾਣਾ ਸਾਹਿਬ ਨੂੰ ਕਿਹਾ ਸੀ ਕਿ ਆ ਜਾਓ, ਕਹਿੰਦੇ ਨਹੀਂ, ਤੂੰ ਕਹਿੰਦੇ ਬਾਣ ਸ਼ਾਨ ਲਾਇਆ। ਉਸ ਤੋਂ ਬਾਅਦ ਜਿਹੜਾ ਨਾ ਫਿਰ ਜਦੋਂ ਗੱਲਬਾਤ ਕਰਾਂਗੇ ਨਾ ਫਿਰ ਕਹਿੰਦਾ ਕਰ ਜਾ। ਲਓ ਜੀ, ਬਾਣ ਆਪਣੀ ਜੀ ਤਿਆਰ ਹੋ ਗਈ ਆ, ਲੱਗ ਗਈ ਹੋਈ ਹੈ। ਤੇ ਆਓ ਚੱਲਦੇ ਆ, ਮੋਟਰ ਚਲਾ ਕੇ ਆਉਂਦੇ ਆ ਤੇ ਫਿਰ ਰਾਣਾ ਸਾਹਿਬ ਨਾਲ ਵੀ ਤੁਹਾਡੀ ਗੱਲਬਾਤ ਕਰਾਂਗੇ। ਆ ਜਿਹੜੀ ਪਹਿਲੀ 2 ਕਨਾਲਾਂ ਨਾ ਇਹ ਹੈਗੀਆਂ ਬਲੰਗੂ ਦੀਆਂ। ਇਹ ਪਤਾ ਨਹੀਂ ਬਹੁਤੇ ਦਿਨ ਲੈਂਦਾ, ਹਲੇ ਮੈਂ ਇਹਦਾ ਨਾ ਪਹਿਲੇ ਕਦੇ ਲਾਇਆ ਨਹੀਂ। ਬਲੰਗੂ ਵਾਲਾ ਪਹਿਲੇ ਹੀ ਤਜਰਬਾ ਆ, ਇਹ ਪਤਾ ਲੱਗ ਜੂਗਾ। ਠੀਕ ਆ, ਮੋਟਰ ਚਲਾਉਂਦੇ ਆ।
ਇਹ ਮੈਂ ਤੁਹਾਨੂੰ ਦਿਖਾਣਾ ਰਾਣਾ ਸਾਹਿਬ ਕੀ ਕਰ ਰਹੇ। ਰਾਣਾ ਸਾਹਿਬ ਲੱਗੇ ਹੋਏ ਆ ਜੀ ਆਪਣੇ ਕੰਮ ਦੇ ਵਿੱਚ। ਲਓ ਜੀ, ਵਾਹ ਜੀ ਵਾਹ, ਕਰ ਲਓ ਕਰ ਲਓ ਕਰ ਲਓ, ਫਿਰ ਤੁਹਾਨੂੰ ਮੈਂ ਆਵਾਜ਼ ਮਾਰਦਾ ਜੀ। ਲਓ ਜੀ, ਅਸੀਂ ਖਲੋਤੇ ਆ ਇਸ ਵੇਲੇ ਇਹ ਗਾਜਰਾਂ ਵਾਲੀ ਪੈਲੀ ਦੇ ਵਿੱਚ। ਰਾਣਾ ਸਾਹਿਬ ਆ ਗਾਜਰਾਂ ਦੇਖੋ, ਇਹ ਤਾਂ ਜੰਮ ਰਹੀਆਂ ਕਿਧਰੇ ਨਾ ਕਿਧਰੇ ਹੈ। ਇਹ ਦੇਖੋ ਨਾ, ਇਹ ਸ਼ੁਰੂ ਹੋ ਗਈਆਂ ਗਾਜਰਾਂ ਵੀ। ਮੈਂ ਤੁਹਾਨੂੰ ਦਿਖਾਣਾ, ਕੈਮਰਾ ਚੱਕ ਕੇ ਵੀ ਦਿਖਾਣਾ ਵੀ ਗਾਜਰਾਂ ਤਾਂ ਜੰਮਣੀਆਂ ਸ਼ੁਰੂ ਹੋ ਗਈਆਂ। ਤੇ ਆ ਦੂਜਾ ਪਾਣੀ ਹੈ ਇਹਦਾ, ਇਹ ਜਿੱਦਣ ਗੱਡੀਆਂ ਸੀ ਉਦਣ ਲਾਇਆ ਸੀ। ਫਿਰ ਇੱਕ ਚੋਆ ਪਾਣੀ ਪਤਲਾ ਪਤਲਾ ਜਿਹਾ ਲਾਇਆ ਸੀ, ਕਿਉਂਕਿ ਗਾਜਰ ਜ਼ਰਾ ਉਤਲੀ ਸਾਈਡ ਤੇ ਹੁੰਦੀ ਆ ਵੀ ਵੱਤਰ ਜਿਹੜਾ ਚੰਗੀ ਤਰ੍ਹਾਂ ਪਹੁੰਚ ਜਾਵੇ। ਗਾਜਰ ਜੰਮੇ ਰਾਣਾ ਸਾਹਿਬ, ਬਲੰਗੂ ਨਹੀਂ ਹਲੇ ਜੰਮਿਆ। ਨਹੀਂ, ਉਹ ਵੀ ਨਿਕਲਿਆ ਹੈਗਾ ਐਸਾ ਜਿਹੜਾ ਵਾ ਨਾ, ਕਿਉਂਕਿ ਉਹ ਬੀਜ ਜ਼ਰਾ ਬਰੀਕ ਹੁੰਦਾ ਵਾ ਨਾ, ਤੇ ਉਹ ਥੋੜਾ ਜਿਹਾ ਟਾਈਮ ਲੈਂਦਾ ਵਾ। ਹਾਂ, ਉਹ ਥੋੜਾ ਸਖਤ ਹੁੰਦਾ ਬੀਜ, ਹਾਰਡ ਆ ਨਾ, ਤੇ ਤਾਂ ਕਰਕੇ ਲੇਟ ਤਾਂ ਆ। ਅੱਛਾ, ਅਲਬੱਤਾ ਇਹ ਹੈ ਕਿ ਤੁਸੀਂ ਸਪਰੇਅ ਵੀ ਕੀਤੀ ਆ ਤੇ ਲੇਕਿਨ ਆ ਜਿਹੜੀ ਹੈ ਨਾ, ਲੇਲੀ ਜਿਹੜੀ ਹੈ ਕਈ ਜਗ੍ਹਾ ਤੇ ਨਜ਼ਰ ਆ ਰਹੀ ਹੈ, ਇਹਦਾ ਕੀ ਹੈ? ਉਹ ਲੇਲੀ ਦਾ ਤਾਂ ਜੀ ਜਿਹੜੀ ਹੈ ਨਾ, ਉਹ ਮੇਰਾ ਖਿਆਲ ਆ ਉਹ ਸਪਰੇਅ ਹੁੰਦੀ ਵੀ ਨਹੀਂ ਹੈ, ਡਿਵਾਲਟ ਗੋਲਡ ਜਿਹੜੀ ਆ। ਤੇ ਬਾਕੀ ਗੰਦ ਹੋਰ ਵੀ ਨਿਕਲ ਰਿਹਾ, ਵਾਵਾ ਸਾਰਾ ਹੀ ਨਿਕਲਣ ਲੱਗਿਆ ਹੋਇਆ। ਚਲੋ ਪਤਾ ਲੱਗੂਗਾ ਇਹ ਜੰਮਦਾ ਤਾਂ ਫਿਰ। ਲੇਲੀ ਬਹਰਹਾਲ ਡਿਵਾਲਟ ਗੋਲਡ ਨੇ ਕੋਈ ਨਹੀਂ ਰੋਕੀ ਹੈਗੀ। ਤੇ ਸਪਰੇਅ ਇਹਨੂੰ ਵੀ ਬੜੇ ਟਾਈਮ ਦਾ ਅਸੀਂ ਮਾਰਿਆ ਵੀ, ਯਾਨੀ ਕਿ ਠੀਕ 24 ਘੰਟੇ ਤਾਂ ਬੜੀ ਦੂਰ ਸੀਗੇ। ਇਹਨੂੰ ਪਹਿਲਾਂ ਸਪਰੇਅ ਮਾਰਤਾ 24 ਘੰਟੇ ਤੋਂ ਪਹਿਲਾਂ। ਕਹਿੰਦੇ ਤਾਂ ਹੈ ਵੀ ਸਪਰੇਅ ਤਾਂ ਜੀ ਦੇਖੋ ਕੋਈ ਸ਼ੱਕ ਨਹੀਂ ਹੈਗਾ ਵੀ ਬਹੁਤ ਚੰਗੀ ਆ। ਹਾਂ, ਅੱਛੀ ਪ੍ਰੋਡਕਟ। ਪਰ ਹੁਣ ਅੱਲਾ ਲੋ ਦੇਖੋ ਇਹਦਾ ਕੀ ਬਣਦਾ ਹਲੇ ਬਾਹਰ ਲੋ। ਉਵੇਂ ਗੰਦ ਨਹੀਂ ਹੈਗਾ ਜਿੱਦਾਂ ਹੁੰਦਾ ਆ। ਨਹੀਂ, ਉਹ ਤਾਂ ਨਹੀਂ ਥੋੜਾ, ਬਲਕਿ ਮੇਨ ਹਲੇ ਤੱਕ ਲੇਲੀ ਨਜ਼ਰ ਆ ਰਹੀ ਹੈ, ਬਾਕੀ ਤਾਂ ਹੋਰ ਇੰਨਾ ਗੰਦ ਕੋਈ ਨਹੀਂ। ਜਿਹੜਾ ਮੈਂ ਦਿਖਾਣਾ ਜੀ ਗਾਜਰਾਂ ਜੰਮੀਆਂ ਹੋਈਆਂ, ਗੋਭੀ ਵੀ ਦਿਖਾਣੇ ਆ ਜੀ ਤੁਹਾਨੂੰ। ਹਾਂ, ਇਹ ਨਿਕਲ ਰਹੀਆਂ ਵਾ, ਆ ਦੇਖੋ। ਹਾਂ, ਗਾਜਰ ਤਾਂ ਜਿਹੜੀ ਆ ਗਾਜਰ ਜਿਹੜੀ ਹੈ ਨਾ ਜੀ, ਗਾਜਰ ਹੈ ਦੇਖੋ ਤੁਸੀਂ। ਇਹ ਦੇਖ, ਗਾਜਰਾਂ ਤਾਂ ਰਾਣਾ ਸਾਹਿਬ ਨਿਕਲਣੀਆਂ ਸ਼ੁਰੂ ਹੋ ਗਈਆਂ। ਆ ਜਾਓ ਤੁਹਾਨੂੰ ਗੋਭੀ ਵੀ ਜ਼ਰਾ, ਇਹ ਅਤੇ ਗਾਜਰਾਂ ਤੋਂ ਬਾਅਦ ਰਾਣਾ ਸਾਹਿਬ ਆ ਦੇਖੋ, ਅਭੀ ਆ ਸੌਂਫ ਵੀ ਜਿਹੜੀ ਹੈ ਨਾ ਜੀ, ਇਹ ਦੇਖੋ ਸੌਂਫ ਵੀ ਨਿਕਲ ਰਹੀ ਆ। ਤੇ ਮੈਂ ਕਿਹਾ ਵੀ ਇਧਰਲੀ ਸਾਈਡ ਆ ਨਾ ਜਿਹੜੀ, ਇਹ ਖੁਸ਼ਕ ਜੀ ਹੋ ਗਈ ਹੋਈ ਆ। ਨਹੀਂ, ਉਹਦਾ ਬੱਤਰ ਹੁਣ ਨਾ ਖੁਸ਼ਕ ਇਹ ਦੇਖੋ ਤਰੇੜ ਪੈ ਰਹੀ ਹੈ ਨਾ। ਹਾਂ, ਤਰੇੜ ਨਹੀਂ ਚਾਹੀਏ, ਯਾਨੀ ਕਿ ਜਿਹੜਾ ਵਾ ਨਾ ਪੈਣੀ ਚਾਹੀਦੀ। ਨਹੀਂ, ਉਹ ਪਾਣੀ ਜ਼ਿਆਦਾ ਜਲਦੀ ਵੀ ਨਹੀਂ ਕਹਿੰਦੇ ਲਾਣਾ ਚਾਹੀਦਾ, ਲੇਕਿਨ ਉਹਦੇ ਨਾਲ ਇਹ ਹੁੰਦਾ ਕਿ ਤਰੇੜ ਨਾਲ ਫਿਰ ਨਾ ਉਹ ਬੱਤਰ ਨਹੀਂ ਰਹਿੰਦਾ ਹੈ। ਹਾਂ, ਚਲੋ ਬਾਕੀ ਆ ਜਾਓ। ਇਹ ਸੌਂਫ ਵੀ ਜੀ ਜੰਮਿਆ ਹੀ ਆ। ਆ ਜਾਓ, ਮਾਈਕ੍ਰੋਫੋਨ ਤੁਹਾਡੇ ਕੋਲ, ਮੇਰੀ ਤਾਂ ਆਵਾਜ਼ ਵੀ ਨਹੀਂ ਫਿਰ ਪਹੁੰਚਣੀ। ਹਾਂ, ਇੱਥੇ ਤੱਕ ਰਾਣਾ ਸਾਹਿਬ ਨਾ, ਆਹ ਖੇਲ ਤੱਕ ਹੈਗੀ ਆ ਸੌਂਫ, ਤੇ ਆਹ ਅੱਗੇ ਹੈਗੀ ਆ ਗੋਭੀ। ਇਹ ਦੇਖੋ ਤੁਸੀਂ। ਹਾਂ, ਨਹੀਂ ਗੋਭੀ ਤਾਂ ਬੜੇ ਹੈ ਜਿਹੜਾ ਵਾ ਨਾ, ਆ ਦੇਖੋ ਚੱਲ ਰਿਹਾ ਨਾਲੇ ਨਾ ਜੀ, ਇੱਕ ਇੱਕ ਦਾਣਾ ਜਿਹੜਾ ਹੈ, ਇਹ ਆ ਦੇਖੋ ਬੜੇ ਉਹਦੇ ਨਾਲ ਗੋਭੀ ਦਾ ਤਾਂ ਜੀ ਇੱਕ ਇੱਕ ਦਾਣਾ ਜੰਮ ਰਿਹਾ। ਗੋਭੀ ਦਾ ਅੱਛਾ ਵਾ ਡਿਸਟੈਂਸ ਜਿਹੜਾ ਨਾ, ਤਕਰੀਬਨ ਫੁੱਟ ਦਾ ਹੈ ਆ। ਤੇ ਅੱਛਾ ਫਾਸਲਾ ਵਾ, ਕਿਉਂਕਿ ਇਹਦੇ ਚ ਇਹੀ ਹੁੰਦਾ ਕਿ ਜਾਂ ਦੋ ਬੂਟੇ ਨੇ, ਹੁਣ ਵੈਸੇ ਬੜੀ ਅੱਛੀ ਲੇਬਰ ਨੇ ਕੀਤੀ ਹੈ ਕਿ ਕਿਤੇ ਵੀ ਤੁਸੀਂ ਦੇਖੋ ਨਾ ਜੀ, ਕਿਧਰੇ ਵੀ ਦੋ ਬੂਟੇ ਆ, ਹੈ ਬਹੁਤ ਘੱਟ ਦੋ ਬੂਟੇ ਆ, ਵਰਨਾ ਸਿੰਗਲ ਹੀ ਆ। ਸਿੰਗਲ ਹੀ ਇਹ ਤਾਂ ਇਹ ਆ ਨਾ ਜੀ, ਜਿੱਥੇ ਦੋ ਜੰਮ ਗਏ ਉਹ ਪੱਟ ਕੇ ਅਗਲੀ ਜਗ੍ਹਾ ਵੀ ਲੱਗ ਜਾਂਦਾ। ਲੇਕਿਨ ਇਹ ਨਹੀਂ ਹੈ ਵੀ ਇਹਨੂੰ ਜ਼ਿਆਦਾ ਹੀ ਨਾ ਫਿਰ 5 5 7 7 ਲੱਗ ਜਾਣ। ਹੈ ਫਿਰ ਉਹ ਮਸਲਾ ਬਣਦਾ, ਫਿਰ ਉਹ ਮਸਲਾ। ਇੱਧਰ ਗੰਦ ਘੱਟ ਹੈਗਾ ਜੀ। ਔਰ ਨਾਲੇ ਕੰਦ ਦਾ ਤਾਂ ਅਸਲ 'ਚ ਹਰ ਜਗ੍ਹਾ ਦਾ ਆਪਣਾ ਹੁੰਦਾ ਨਾ। ਕੁਛ ਹੁਣ ਖੇਤਾਂ 'ਚ ਉਹ ਇੱਟ ਸਿੱਟ ਬੜੀ ਹੁੰਦੀ ਆ, ਸਾਡੇ ਮਰਬੇ ਇੱਟ ਸਿੱਟ ਕੋਈ ਨਹੀਂ ਹੈ। ਮੁਜ਼ੰਮਲ ਸਾਹਿਬ ਵਾਲੇ ਏਰੀਏ 'ਚ ਉੱਥੇ ਇੱਟ ਸਿੱਟ ਬਹੁਤ ਜ਼ਿਆਦਾ ਹੁੰਦੀ ਹੈ। ਸਾਡੇ ਬਲਕਿ ਇੱਕ ਦੁਹਾੜੇ ਜੇ ਤਾਂ ਲੇਲੀ ਬਹੁਤ ਆ ਜਿਹੜਾ ਵਾ। ਤੇ ਤੁਸੀਂ ਇਹ ਦੇਖੋ ਵੀ ਗੋਭੀ ਤਾਂ ਜੀ ਮਾਸ਼ਾਅੱਲਾ, ਮੈਂ ਕਿਹਾ ਵੀ ਇਹ ਜਿਹੜੇ ਕੋਈ ਦਾਣੇ ਰਹਿੰਦੇ ਆ ਨਾ ਜੀ ਰਾਣਾ ਸਾਹਿਬ, ਵੀ ਹੁਣ ਪਾਣੀ ਲੱਗ ਜਾਏਗਾ ਨਾ। ਹਾਂ, ਆ ਦੇਖੋ ਨਾ, ਬਹੁਤ ਤੇ ਉਂਝ ਜਰਬੀਨੇਸ਼ਨ ਬੜਾ, ਇੱਕ ਇੱਕ ਦਾਣਾ ਤੇ ਬੜੇ ਜ਼ਬਰਦਸਤ ਤਰੀਕੇ ਨਾਲ ਲੱਗੇ। ਬੜਾ ਅੱਛਾ ਵਾ ਇਹ। ਤਕਰੀਬਨ ਵੈਸੇ ਵੀ
ਹਫਤਾ ਕੁ ਜਿਹੜਾ ਵਾ ਨਾ ਹੂੰ ਹੋ ਗਿਆ ਵਾ, ਹੂੰ ਤੇ ਇਹਨੂੰ ਆਪਾਂ ਪਾਣੀ ਲੱਗੇਗਾ ਨਾ, ਕਿਉਂਕਿ ਇਹ ਪਿਛਲੇ ਪਾਣੀ ਨਾਲ ਤੇ ਇਹਦੀ ਹੋਈ ਹੈ ਜਰਮੀਨੇਸ਼ਨ। ਹੂੰ ਹੁਣ ਇਹ ਅਗਲੇ ਪਾਣੀ ਨਾਲ ਨਾ ਜਿਹੜਾ ਵਾ ਨੇ ਕੁਝ ਟੁੱਟਣਾ ਜਿਹੜਾ ਵਾ ਨਾ। ਨਾਲੇ ਜੀ ਉਹ ਫਾਰਮੈਂਟਰ ਤਿਆਰ ਕਰਦੇ ਆ, ਉਹਦੇ ਚ ਖਾਦ ਵਗੈਰਾ ਜਿਹੜੀ ਹੈ ਨਾ ਜੀ, ਉਹ ਜ਼ਮੀਨ ਵਾਹੀ ਜਾ ਰਹੀ ਹੈ ਜੀ। ਇਹ ਰਣ ਸਾਹਿਬ ਹਾਂਜੀ ਥੋੜਾ ਜਿਹਾ ਲਸਣ ਵੀ ਲਾਇਆ ਸੀ ਆਪਾਂ, ਅੱਛਾ ਇਹਨੂੰ ਵੀ ਅੱਜ ਹੁਣ ਆਹ ਪਤਲਾ ਪਤਲਾ ਪਾਣੀ ਫੇਰਾਂਗੇ ਨਾ ਜੀ। ਇਹ ਵੀ ਹੈ ਜਿੱਥੇ ਤਾਂ 72 ਸੀਗਾ। ਹਾਂ ਆ ਦੇਖੋ ਆਹੋ ਇਹ ਅੱਛਾ, ਇਹ ਬਹੁਤ ਤੁਸੀਂ ਨਾ ਖੇਲ ਬੜੀ ਜਿਹੜੀ ਹੈ ਰੱਖੀ ਹੈ ਚੌੜੀ? ਗਹਿਰੀ ਰੱਖੀ ਹੈ। ਹਾਂ ਆ ਦੇਖੋ ਨਾ, ਇਸ ਵਜ੍ਹਾ ਤੋਂ ਇਹ 72 ਜਿਹੜਾ ਵਾ ਨਾ, ਵਿਚਲੀਆਂ ਜਿਹੜੀਆਂ ਦੋ ਲਾਈਨਾਂ ਵਾ ਹੂੰ ਇਹਨਾਂ ਤੱਕ ਨਹੀਂ ਹੈ। ਇਹ ਮੈਂ ਨਹੀਂ ਨਾ ਰੱਖੀ ਹੈਗੀ, ਅੱਛਾ ਇਹ ਬੰਦੇ ਨੇ ਰੱਖੀ ਹੈ, ਤੇ ਪਾਣੀ ਜਿੰਨਾ ਕੁ ਲਾਇਆ ਸੀ ਨਾ ਉਨਾ ਕੁ ਲਾ ਗਿਆ ਪਾਣੀ। ਹੁਣ ਮੈਂ ਲਾਉਂਗਾ ਨਾ ਫਿਰ ਹੋ ਜਾਊਗਾ ਇਹ। ਹਾਂ ਕਿਉਂਕਿ ਇਹਦਾ ਕਮ ਸੇ ਕਮ ਜਿਹੜਾ ਵਾ ਨਾ ਉਹ ਉਹਨਾਂ ਦੋ ਲਾਈਨਾਂ ਨੂੰ ਵੀ ਰੱਖੂਗਾ। ਬਾਕੀ ਹੋਰ ਜੀ ਰਣ ਸਾਹਿਬ ਕੋਈ ਗੱਲ? ਚਲੋ ਕਿਸੇ ਦਿਨ ਨਾ ਕੱਲ ਪਰਸੋਂ ਨੂੰ ਫਿਰ ਸਾਡੇ ਜਿਹੜਾ ਵਾ ਨਾ, ਸਾਡੇ ਅੱਛਾ ਉੱਗਿਆ ਹੋਇਆ ਵਾ ਲਸਣ ਤੇ ਗਾਜਰ ਤੇ ਮੂਲੀਆਂ ਸ਼ਲਜਮ ਵਗੈਰਾ ਜਿਹੜਾ ਵਾ ਨਾ, ਉਹਨਾਂ ਦਾ ਜਿਹੜਾ ਉਹਨੇ ਕਰਾਂਗੇ। ਇਹ ਵੀ ਜੰਮ ਜਾਣਾ ਜੀ, ਅੱਜ ਆਪਾਂ ਪਾਣੀ ਲਾਣਾ ਜਦੋਂ ਤੁਸੀਂ ਦੇਖਿਓ। ਇਹ ਪਾਣੀ ਨਹੀਂ ਨਾ ਫਿਰ ਬਾਅਦ ਵਿੱਚ ਕਿਸੇ ਨੇ ਲਾਇਆ। ਲੇਕਿਨ ਇਹ ਆ ਕਿ ਹੈ ਬੜਾ ਠੀਕ ਆ, ਫਾਸਲਾ ਜਿਹੜਾ ਵਾ ਨਾ 4 ਇੰਚ ਦਾ ਹੀ ਕਹਿੰਦੇ ਹੋਣਾ ਚਾਹੀਦਾ ਬੈਡ ਵਾਲਾ ਤਰੀਕਾ। ਉਹ ਫਲੈਟ ਵਾਲਾ ਜਿਹੜਾ ਤਰੀਕਾ ਨਾ ਦੱਸਣ ਵਾਲਾ, ਉਹ ਨਹੀਂ ਠੀਕ ਹੈ। ਤੇ ਇਸ ਅੱਛਾ ਇੱਕੋ ਯਾਰ ਨਾ ਚੀਜ਼ ਦਾ ਮੈਂ ਬੜਾ ਕਹਿਣਾ ਵਾ, ਲੇਕਿਨ ਉਹ ਇਹ ਹੁਣ ਸ਼ਹਿਰਾਂ 'ਚ ਨਾ, ਸ਼ਹਿਰਾਂ 'ਚ ਲੋਕੀ ਲਾਉਂਦੇ ਆ ਉਹ ਛੱਤਾਂ ਤੇ ਛੱਪ ਗਰੋ ਬੈਗ ਜਾਂ ਛਾਪਰ। ਇਹ ਹੁਣ ਸਾਡੇ ਇੱਥੇ ਨਾ ਥੈਲੇ ਹੁੰਦੇ ਆ ਖਾਦ ਦੇ ਉਹਨਾਂ ਪਰਨ ਦੇ। ਹੁਣ ਕਈ ਵਾਰੀ ਨਾ ਅਸੀਂ ਕਹਿੰਦੇ ਆ ਕਿ ਯਾਰ ਕੋਈ ਛੋਟੀ ਜਿਹੀ ਚੀਜ਼ ਆ ਨਾ ਯਾਰ, ਇੱਥੇ ਜਗ੍ਹਾ ਕਿੱਥੇ ਅਲੱਗ ਕਿਆਰੀ ਬਣਾਈਏ। ਮੈਂ ਕਹਿੰਦਾ ਕਿ ਜਿਸ ਤਰ੍ਹਾਂ ਹੁਣ ਡੇਰਿਆਂ ਤੇ ਇੱਥੇ ਜਗ੍ਹਾ ਪਈ ਹੁੰਦੀ ਆ, ਇੱਥੇ ਕੋਈ 10-10 20-20 ਥੈਲਿਆਂ 'ਚ ਨਾ ਇੱਕ ਸਬਜ਼ੀ ਦੇ ਨਾ। ਹੁਣ ਤੁਸੀਂ ਦੇਖੋ ਇੱਥੇ ਤੁਸੀਂ 3-4 ਸਬਜ਼ੀਆਂ ਲਾ ਲਈਆਂ, ਲੇਕਿਨ ਅਗਰ ਉਹ 10-10 ਥੈਲਿਆਂ 'ਚ ਹੋਣ ਤੇ ਤੁਸੀਂ 10 ਸਬਜ਼ੀਆਂ ਜਿਹੜੀਆਂ ਵਾ ਨਾ ਉਹ ਲਗਾ ਸਕਦੇ ਆ। ਕਮ ਸੇ ਕਮ ਯਾਨੀ ਕਿ ਇੱਕ ਆਪਣਾ ਘਰ ਵਾਲਾ। ਵੈਸੇ ਤਾਂ ਮੇਰੇ ਦੇਣ ਚ ਇੱਕ ਮਾਡਲ ਕਮਰਸ਼ੀਅਲੀ ਵੀ ਹੈ ਆ ਕਿ ਅਗਰ ਉਹ 100 ਥੈਲਾ ਰੋਜ਼ਾਨਾ ਦਾ ਯਾਨੀ ਕਿ ਜਿਹੜਾ ਵਾ ਨਾ ਭਰ ਕੇ ਲਾਇਆ ਜਾਵੇ, ਤੇ 2 ਮਹੀਨੇ ਤੋਂ ਬਾਅਦ ਨਾ ਉਹ ਫਿਰ 100 ਥੈਲਾ ਜਿਹੜਾ ਵਾ ਨਾ ਉਹ ਵਿਕਣਾ ਸ਼ੁਰੂ ਹੋ ਜਾਏ। ਅਗਰ 100 ਰੁਪਏ ਦਾ ਵੀ ਇੱਕ ਥੈਲੇ ਚੋਂ ਨਿਕਲੇਗੀ ਨਾ ਸਬਜ਼ੀ, ਉਹ 10,000 ਰੁਪਏ ਦੀ ਸਬਜ਼ੀ ਜਿਹੜੀ ਹੈ ਨਾ ਡੇਲੀ ਦੀ ਹੋ ਸਕਦੀ ਹੈ। ਤੇ ਉਹ ਜਗ੍ਹਾ ਵੀ ਨਹੀਂ ਇੰਨਾ ਘੇਰਦਾ ਹੈ। ਹਾਂਜੀ ਤੇ ਆ 72 ਤਾਂ ਚੈੱਕ ਕਰੋ ਜੀ। ਹੁਣ ਇਹ ਆਪਣਾ ਜਿਹੜਾ ਕਣਕ ਵਾਲਾ, ਕਣਕ ਵਾਲਾ ਤਾਂ ਹਲੇ ਗਿੱਲ ਚ ਆ। ਹਲੇ ਜੀ ਲੈ ਜਾਏਗੀ ਇਹ ਤਾਂ ਕੋਈ 2 ਦਿਨ ਜਿਹੜਾ ਹੋਵੇ ਨਾ। ਕਿਉਂਕਿ ਨਾਲੇ ਧੁੱਪ ਬਹੁਤ ਨਾ ਨਿਕਲ ਨਹੀਂ ਰਹੀ ਅੱਛੇ ਜਿਹੇ ਤਰੀਕੇ ਨਾਲ। ਸਮੋਗ ਜੇ ਵਾਲਾ ਸਿਲਸਿਲਾ ਜਿਹੜਾ ਵਾ ਨਾ ਹੈ ਆ ਸ਼ੁਰੂ। ਕੱਲ ਵੀ ਇਸ ਤਰ੍ਹਾਂ ਦਾ ਹੀ ਦਿਨ ਸੀ। ਹਾਂਜੀ ਇਸ ਤਰ੍ਹਾਂ ਦਾ ਹੀ ਦਿਨ। ਉਹ ਜਿਹੜਾ ਇੱਕ ਹੁੰਦਾ ਨਾ ਐਨ ਸੂਰਜ ਭਰਵਾਂ ਜਿਹਾ ਨਿਕਲਦਾ ਵਾ, ਤੇ ਖਰੋ ਹੁਣ ਪਾਣੀ ਵੀ ਕਰਵਾਵਾ ਯਾਨੀ ਕਿ ਜਿਹੜਾ ਵਾ ਨਾ ਲੱਗਿਆ ਹੋਇਆ ਵਾ। ਨਹੀਂ ਇਹਨੂੰ ਪਾਣੀ ਰਾਣਾ ਸਾਹਿਬ ਬਹੁਤ ਪਿਆ ਸੀਗਾ ਇਸ ਵਾਸਤੇ, ਜਿਹੜਾ ਨਾਲੇ ਵਾਹੀ ਹੋਈ ਜ਼ਮੀਨ ਆ, ਤੇ ਫਿਰ ਇਸ ਵਾਸਤੇ ਇਹਨੂੰ ਜਿਹੜਾ ਨਾ ਉਹ ਟਾਈਮ ਉਹ ਲੱਗ ਰਿਹਾ। ਤੇ ਬਾਕੀ ਬਹਰਹਾਲ ਇਹ 3-4 ਦਿਨਾਂ ਵਿੱਚ ਜੀ ਕਣਕ ਦਾ ਰੌਣੀ ਜਿਹੜੀ ਆ ਵੀ 72 ਆ ਜੂਗੀ, ਫਿਰ ਕਣਕ ਵੀ ਕੱਢਾਂਗੇ। ਤੇ ਉਹ ਕਣਕ ਐਤਕੀ ਥੋੜੀ ਜੀ ਨਾ ਉਹਦੇ ਤੇ ਜ਼ਰੂਰ ਲਗਾਣੀ ਆ। ਹਾਂਜੀ ਉਹ ਪਟੜਿਆਂ ਤੇ ਆਰਗੈਨਿਕ ਇਸ ਵਾਰੀ ਤਜਰਬਾ ਜ਼ਰੂਰ ਕਰਨਾ। ਉਧਰ ਮੈਂ ਉਹ ਦਿਖਾਣਾ, ਅੱਜ ਤੁਹਾਨੂੰ ਰੇਹ ਪਾਈ ਹੋਈ ਤੁਹਾਨੂੰ ਦਿਖਾਣਾ ਵੀ ਉਹਦੇ ਚ ਮੈਂ ਰੂੜੀ ਜਿਹੜੀ ਆ ਨਾ ਜੀ ਉਹ ਪਾਤੀ। ਉਹਦੇ ਜੀ ਰੂੜੀ ਪਾਈ ਪਈ ਆ, ਤੁਹਾਡੇ ਸਾਹਮਣੇ ਹੀ ਆ, ਉਦੋਂ ਪਾਈ ਸੀਗੀ। ਹਾਂ ਆ ਦੇਖ ਸਾਹਮਣੇ ਨਜ਼ਰ ਆ ਰਹੀ ਹੈ। ਕਿਉਂਕਿ ਯਾਰ ਇਹ ਹੌਲੀ ਹੌਲੀ ਨਾ ਆਉਣਾ ਪੈਣਾ। ਉਹ ਦੇਖੋ ਕੋਈ ਵੀ ਚੀਜ਼ ਜਿੰਨੀ ਮਰਜ਼ੀ ਫਾਇਦਾਮੰਦ ਹੋਵੇ ਹੈ, ਉਹ ਲੋਕ ਉਹਦੇ ਨਾਲ ਬਹੁਤ। ਹੁਣ ਨਿਆਣੇ ਪੜਾਉਣੇ ਵਾਲਾ ਹੀ ਕੰਮ ਆ। ਸ਼ੁਰੂ ਚ ਨਿਆਣੇ ਕੋਈ ਨਹੀਂ ਪੜਾਉਂਦੇ ਸੀ। ਫਿਰ ਇੱਕ ਵਕਤ ਸੀ ਕਿ ਲੜਕੀਆਂ ਨੂੰ ਨਹੀਂ ਪੜਾਉਂਦੇ ਸੀ ਯਾਰ। ਆਪਣੇ ਰਾਜਪੂਤ ਤਾਂ ਬਹੁਤ ਘੱਟ ਪੜਾਉਂਦੇ ਸੀ ਹੈ। ਯਾਨੀ ਕਿ ਸਾਡੇ ਜਿਹੜੇ ਵਾਲਦੈਨ ਦਾ ਦੌਰ ਆ ਉਹਦੇ ਚ ਸਾਡੇ ਬਾਪ ਤਾਂ ਪੜ੍ਹੇ ਆ, ਸਾਡੀਆਂ ਮਾਵਾਂ ਤੇ ਕੋਈ ਨਹੀਂ ਪੜ੍ਹੀਆਂ ਹੈ। ਤੇ ਹੁਣ ਤੂੰ ਇੱਥੇ ਹੀ ਆ ਜਾ ਯਾਰ, ਮੈਨੂੰ ਖਾਣਾ ਜਿਹੜਾ ਹੋਵੇ ਨਾ ਤੁਸੀਂ ਖਾਲਾ ਨਾ ਟੱਪਾ, ਤੁਸੀਂ ਬਸ ਆ ਦੱਸ ਦਿਓ ਕਿਉਂਕਿ ਮੇਰੇ ਕੋਲ ਮਾਈਕ ਨਹੀਂ ਹੈਗਾ। ਇਹ ਦੇਖੋ ਇਹ ਬੜੀ ਅੱਛੀ ਵਾਵਾ ਭਰਵੀਂ ਪਾਈ ਆ ਰੂੜੀ। ਤੇ ਇੱਥੇ ਹੁਣ ਉਹ ਕਣਕ ਲਾਣੀ ਆ ਹੈ। ਹਾਂਜੀ ਆਰਗੈਨਿਕ। ਹਾਂ ਆਰਗੈਨਿਕ ਕਣਕ। ਹਾਂ ਇਹ ਬੜਾ ਅੱਛਾ ਵਾ। ਹੁਣ ਦੇਖੋ ਨਾ 2 ਸ਼ੈਵਾਂ ਜਿਹੜੀਆਂ ਵਾ, ਇੱਕ ਹਲੇ ਕਿ ਉਹਦੇ ਤੇ ਮੈਂ ਵੀ ਨਹੀਂ ਗੱਲ ਕਰ ਸਕਿਆ ਹਾਂ ਬੜੇ ਅਰਸੇ ਤੋਂ। ਆਸਫ ਸ਼ਰੀਫ ਸਾਹਿਬ ਜਿਹੜੇ ਆ ਪਿਕਨਿਕ ਵਾਲੇ, ਉਹ ਬੜਾ ਅੱਛਾ ਮਾਡਲ ਆ ਹੈ।
ਤੇ ਉਹ ਕਈ ਜਿੱਥੇ ਡੂੰਘਾ ਪਾਣੀ ਕਹਿੰਦੇ ਨਹੀਂ, ਲੇਕਿਨ ਮੈਂ ਕਹਿੰਦਾ ਕਿ ਜਿਹੜੇ ਇਲਾਕਿਆਂ 'ਚ ਹੋ ਸਕਦਾ ਵਾ। ਅੱਛਾ ਨਾ, ਇੱਕ ਮਸਲੇ ਤੇ ਮੈਂ ਵੀ ਨਹੀਂ ਹਲੇ ਗੱਲ ਕਰ ਸਕਿਆ ਹੈ ਕਿ ਉਹ ਆਸਫ ਸ਼ਰੀਫ ਸਾਹਿਬ ਆ ਜਿਹੜੇ, ਉਹਨਾਂ ਦਾ ਪਿਕਨਿਕ ਵਾਲਾ ਜਿਹੜਾ ਵਾ ਫਾਰਮੂਲਾ ਕਿ ਵੀ ਇੱਕੋ ਦਫਾ ਵਾਓ ਤੇ ਬਾਰ-ਬਾਰ ਨਾ ਵਾਓ। ਹੁਣ ਯਾਰ ਜਦੋਂ 20-25 ਹਜ਼ਾਰ ਰੁਪਈਆ ਹਰ ਫਸਲ ਤੇ ਵਾਈ ਦਾ ਲੱਗਦਾ ਵਾ ਨਾ, ਹੁਣ ਤੇ ਇਸ ਮਸਲੇ ਤੇ ਵੀ ਜ਼ਿਮੀਂਦਾਰਾਂ ਨੂੰ ਜਿਹੜਾ ਵਾ ਨਾ ਸੋਚਣਾ ਪਏਗਾ। ਫਿਰ ਪਾਣੀ ਦਾ ਬੜਾ ਮਸਲਾ ਵਾ, ਉਹਦੇ 'ਚ 20% ਪਾਣੀ ਲੱਗਦਾ ਵਾ, ਦੂਸਰੇ 80% ਪਾਣੀ ਦੀ ਬਚਤ ਹੈ ਆ। ਤੇ ਆਰਗੈਨਿਕ ਵਾਲੇ 'ਚ ਤਾਂ ਅਸਲ 'ਚ ਆਰਗੈਨਿਕ ਦਾ ਤਾਂ ਸਭ ਤੋਂ ਵੱਡਾ ਫਾਇਦਾ ਜਿਹੜਾ ਵਾ ਨਾ ਉਹ ਹੈ ਕਿ ਤੁਹਾਡਾ ਆਉਣੇ ਵਾਲੇ ਮੁਸਤਕਬਲ ਦੀ ਕਾਸ਼ਤਕਾਰੀ ਹੈ ਨਾ, ਇਹ ਤੁਹਾਡਾ ਡਾਕਟਰਾਂ ਦੇ ਬਿੱਲ ਬਚਣਗੇ, ਤੁਹਾਡੀ ਉਮਰਾਂ ਵਧਣਗੀਆਂ। ਇਹ ਦੇਖੋ ਨਾ, ਅਸੀਂ ਜਿਹੜੀ ਨਸਲ ਆ ਨਾ, ਇਹ ਸਭ ਤੋਂ ਸਿਹਤ ਵੱਲੋਂ ਮਾੜੀ ਨਸਲ ਆ। ਇਹ ਜਿਹੜਾ ਪਿਛਲੇ ਯਾਨੀ ਕਿ 70 ਸਾਲ ਤੋਂ ਜਿਹੜੇ ਵੀ ਛੋਟੇ ਹੈ ਨਾ, 60-70 ਸਾਲ ਤੋਂ ਜਦੋਂ ਤੇ ਖਾਦ ਵਾਲਾ ਪੈਸਟੀਸਾਈਡ ਵਾਲਾ ਸਿਲਸਿਲਾ ਸ਼ੁਰੂ ਹੋਇਆ, ਬਸ ਉਹ ਪਹਿਲੇ 10 ਕੁ ਸਾਲ ਹੈ ਆ ਕਿ ਉਹ ਝਲਕੀਆਂ ਵਾਲੇ ਕਿ ਜਦੋਂ ਦੁੱਧ ਵਗੈਰਾ ਜਿਹੜਾ ਵਾ ਨਾ ਉਹ ਹੈ ਸੀ, ਤੇ ਕੁਛ ਉਦੋਂ ਸ਼ੁਰੂ 'ਚ ਯਾਨੀ ਕਿ ਖਾਦ ਵਗੈਰਾ ਦਾ ਨਾ ਕੁਛ ਘੱਟ ਹੈ ਸੀ, ਦਰਿਆਈ ਇਲਾਕਿਆਂ 'ਚ ਤਾਂ ਘੱਟ। ਫਿਰ ਆਹਿਸਤਾ ਫਿਰ ਉਹ ਦਰਿਆਈ ਇਲਾਕਿਆਂ 'ਚ ਵੀ ਟਿਊਬਵੈੱਲ ਲੱਗ ਗਏ ਤੇ ਉਹ ਖਾਦ ਵਾਲੇ ਰੌਲੇ ਨੂੰ ਪੈ ਗਏ, ਤੇ ਸਿਹਤ ਵਾਲੇ ਮਸਾਇਲ ਬਹੁਤ। ਮੈਂ ਤਾਂ ਬਹੁਤ ਪਰੇਸ਼ਾਨ ਰਹਿੰਦਾ ਵਾਂ ਕਿ ਯਾਰ ਇਹ ਨਾ, ਜਿਸ ਤਰ੍ਹਾਂ ਹਰ ਦੂਸਰਾ ਚੌਥਾ ਬੰਦਾ ਜਿਹੜਾ 2-4 ਵੱਡੀ ਬਿਮਾਰੀਆਂ ਉਹਨਾਂ 'ਚ ਕਿਸੇ ਨਾ ਕਿਸੇ ਮੁਬਤਲਾ ਵਾ। ਅੱਲਾਹ ਤਾਲਾ ਸਭ ਨੂੰ ਸਿਹਤ ਦੇਵੇ। ਅਜੇ ਰਾਣਾ ਸਾਹਿਬ, ਆ ਬਰਸੀਮ ਮੈਂ ਲਾਇਆ ਸੀਗਾ, ਆ ਤੁਹਾਡੇ ਸਾਹਮਣੇ ਸਰੋਂ ਵੀ ਦੇਖੋ ਜੀ, ਮੈਂ ਸਮੁੰਦਰੀਓ ਇਹਦੇ 'ਚ ਲਿਆ ਕੇ ਪਾਈ, ਪਰ ਇਹਦੇ 'ਚ ਸਰੋਂ ਨਹੀਂ ਉੱਗੀ, ਐਵੇਂ ਕੋਈ ਦਾਣਾ ਕਿਧਰੇ ਉੱਗਿਆ ਜੀ। ਹਾਲਾਂਕਿ ਕਹਿ ਦਿੰਦੇ ਨੇ ਕਈ ਜੀ, ਉਹ ਜੀ ਕਹਿੰਦੇ ਜੀ ਸਾਡੇ ਨਾ ਡੰਗਰ ਸੁਣਦੇ ਨਹੀਂ ਹੈ, ਜਾਂ ਸਾਨੂੰ ਜੀ ਉਹ ਕਾਰੋਬਾਰ 'ਚੋਂ ਫਾਇਦਾ ਨਹੀਂ ਹੁੰਦਾ ਹੈ। ਇਹ ਤੁਹਾਡਾ ਵੀ ਕੋਈ ਉਸ ਤਰ੍ਹਾਂ ਦਾ ਸੌਣ ਜਿਹਾ ਹੀ ਬਣਿਆ ਹੈ ਵੀ ਤੁਹਾਡੇ ਸਰੋਂ ਨਹੀਂ ਉੱਗਦੀ। ਮੇਰੇ ਸਰੋਂ ਜੀ ਬਰਸੀਮ ਦੇ ਵਿੱਚ ਨਾ ਰਾਣਾ ਸਾਹਿਬ ਹਰ ਸਾਲ ਹੀ ਨਹੀਂ ਉੱਗਦੀ ਹੈਗੀ। ਵੀ ਇਹ ਦੇਖੋ ਤੁਸੀਂ ਵੀ ਹੁਣ, ਹਾਲਾਂਕਿ ਕੱਲੀ ਸਰੋਂ ਜਿਹੜੀ ਆ ਉਹ ਠੀਕ ਹੋ ਜਾਂਦੀ ਆ, ਉਹ ਠੀਕ ਹੁੰਦੀ ਆ ਜੀ। ਤੇ ਤੁਸੀਂ ਇੰਜ ਕਰਿਆ ਕਰੋ ਨਾ, ਕੋਈ ਕਨਾਲ ਜਿਹੜੀ ਆ ਉਹ ਅਲੱਗ ਤੋਂ ਹੀ ਯਾਨੀ ਕਿ ਪੱਠਿਆਂ ਦੀ ਖਾਤਰ ਬੀਜ ਲਈ। ਆ ਜਿਹੜਾ ਹੁਣ ਚਟਾਲੇ ਨੂੰ ਡੀਕਣਾ, ਪਹਿਲੇ ਤਾਂ ਸਰੋਂ ਹੀ ਹੁੰਦੀ ਆ ਨਾ। ਆਹੋ, ਨਹੀਂ ਉਹ ਕੱਲੀ ਸਰੋਂ ਹੀ ਲਾ ਲਈ, ਠੀਕ ਗੱਲ ਆ ਤੁਹਾਡੀ। ਉਹ 72 ਜੇ ਚਲਾਈ ਹੋਵੇ ਬੜੀ ਅੱਛੀ, ਯਾਨੀ ਕਿ ਜਿਹੜਾ ਆਨ ਨਿਕਲਦੀ ਆ। ਨਹੀਂ ਆ 3 ਕਨਾਲਾ ਟੋਟਾ ਜਿਹੜਾ ਆ, ਇਹ ਆਪਾਂ ਲਾਣਾ ਜੀ ਰਿੰਜਕਾ, ਕੋਈ ਵਿੱਚੋਂ 1.5 ਕਨਾਲ, ਕਿਉਂਕਿ ਉਹ ਜਿਹੜੀ ਘੋੜੀ ਆ ਬਛੇਰੀ ਵਾਸਤੇ ਵੀ ਤਾਂ ਫਿਰ ਕੁਛ ਨਾ ਕੁਛ ਜੀ ਕਰਨਾ ਪੈਣਾ ਹੈ। ਉਹ ਜੀ ਉਹ ਅਸਲ 'ਚ ਨਾ ਹੁਣ ਉਹ ਕਈ ਬੰਦਿਆਂ ਨੂੰ ਨਾ ਫਿਰ ਪਤਾ ਨਹੀਂ ਲੱਗਦਾ ਹੈ, ਕਿਤੇ ਲੂਸਣ ਕਹਿੰਦੇ ਆ ਇਸ ਨੂੰ, ਕਿਤੇ ਰਿਜਕਾ ਕਹਿੰਦੇ ਆ। ਤੇ ਅੱਛਾ, ਬਹੁਤ ਸਾਰੇ ਲੋਕੀ ਨਾ ਇਹ ਸਮਝਦੇ ਆ ਕਿ ਇੱਕ ਸਿਰਫ ਘੋੜੇ ਤੇ ਖੋਤਿਆਂ ਦੀ ਖੁਰਾਕ ਆ। ਹਾਂਜੀ ਇੰਜੀ ਗੱਲ ਹੈ ਜੀ। ਹਾਂ, ਹਾਲਾਂਕਿ ਬੜੀ ਗਲਤ ਫਹਿਮੀ ਆ, ਇਹ ਬੜਾ ਅੱਛਾ ਚਾਰਾ ਵਾ। ਬਲਕਿ ਮੇਰੇ ਖਿਆਲ 'ਚ ਜਿਹੜੇ ਆਮ ਇਸਤੇਮਾਲ ਵਾਲੇ ਚਾਰੇ ਆ ਉਹਨਾਂ 'ਚੋਂ ਸਭ ਤੋਂ ਅੱਛਾ ਚਾਰਾ ਜਿਹੜਾ ਵਾ ਨਾ ਇਹਦਾ ਲੂਸਣ ਦਾ ਹੀ ਆ। ਉਹ ਬਸ ਸਾਡੇ ਜਿਸ ਤਰ੍ਹਾਂ ਲੋਕੀ ਰੋਟੀ ਦੇ ਦੁਆਲੇ ਹੋਏ ਆ, ਇਸ ਤਰ੍ਹਾਂ ਹੀ ਜ਼ਿਮੀਂਦਾਰ ਬਹੁਤ ਅਰਸੇ ਤੋਂ ਚਟਾਲੇ ਦੇ ਦੁਆਲੇ ਹੋਏ ਆ। ਹਾਲਾਂਕਿ ਜੀ ਇਹਦੇ ਵਿੱਚ ਜਿਹੜਾ ਡਰਾਈ ਮੈਟਰ ਆ ਨਾ, ਇਹਦੇ ਡਰਾਈ ਮੈਟਰ ਬਹੁਤ ਘੱਟ ਹੁੰਦਾ ਜੀ। ਉਹ ਹੈ ਹੀ ਨਹੀਂ ਨਿਰਾ ਕਿ ਹਿਸਾਬ। ਫਿਰ ਇੱਕ ਹੋਰ ਲੂਸਣ ਨੂੰ ਖੁਸ਼ਕ ਕਰ ਲਓ ਨਾ, ਹੁਣ ਤਾਂ ਭੇਡਾਂ ਬੱਕਰੀਆਂ ਵਾਲੇ 100 ਰੁਪਏ ਕਿਲੋ ਤੱਕ ਵੇਚਦੇ ਆ ਲੋਕ। ਇਹ ਸਾਡੇ ਸਾਊਥ 'ਚ ਬਹੁਤ ਲੱਗ ਰਿਹਾ ਲੂਸਣ, ਮੁਰੱਬਿਆਂ ਦੇ ਹਿਸਾਬ ਨਾਲ ਨਾ ਉਹ ਖੁਸ਼ਕ ਕਰਦੇ ਆ, ਫਿਰ ਕੰਟੇਨਰਾਂ 'ਚ ਇਧਰ ਪਿੰਡੀ, ਇਸਲਾਮਾਬਾਦ, ਪਿਸ਼ਾਵਰ ਵਾਲੀ ਸਾਈਡ ਤੇ ਭੇਜਦੇ ਆ ਬੱਕਰੀਆਂ ਵਾਲਿਆਂ ਨੂੰ। ਤੇ ਐਕਸਪੋਰਟ ਵੀ ਜਿਸ ਤਰ੍ਹਾਂ ਹੈ, ਰੋਡ ਗ੍ਰਾਸ ਐਕਸਪੋਰਟ ਹੁੰਦਾ ਵਾ, ਲੂਸਣ ਵੀ ਖੁਸ਼ਕ ਜਿਹੜਾ ਵਾ ਨਾ। ਮੈਨੂੰ ਇੱਕ ਬੰਦਾ ਸਾਊਦੀ ਅਰਬ ਉਹ ਕਾਵਾਂ ਨੂੰ ਦੱਸਿਆ, ਉਸ ਹਿਸਾਬ ਵਿੱਚ ਤਾਂ ਬਹੁਤ ਮਹਿੰਗਾ, ਉਹ ਕਹਿੰਦਾ ਅਸੀਂ ਲੈਨੇ ਆ ਉਹ ਉੱਥੇ ਖੁਸ਼ਕਿਦਾ ਕਰਕੇ ਛੋਟੀ ਜਿਹੀ ਪੂਰੀ ਤੋਂ ਚੰਗੇ ਭਲੇ ਪੈਸਿਆਂ ਦੀ ਵੇਚਦੇ। ਲਓ ਜੀ, ਫਿਰ ਹੈ ਹੋਰ ਕੋਈ ਗੱਲਬਾਤ? ਬਸ ਐਂਡ ਕਰੀਏ ਜੀ। ਹਾਂ, ਨਹੀਂ ਬਸ ਅੱਜ ਦਾ ਇਹੀ ਹੈ। ਕੱਲ ਨੂੰ ਆਪਾਂ ਇਨਸ਼ਾਅੱਲਾ ਤਾਲਾ ਜਿਹੜਾ ਵਾ ਨਾ ਵੀਡੀਓ ਕਰਾਂਗੇ, ਤੇ ਵੀਡੀਓ ਕਰਾਂਗੇ ਜਿਹੜੇ ਪੰਜਾਬ ਦੇ ਸਾਡੇ ਨਾ ਵੱਡੇ ਵਲੌਗਰ ਆ ਜਿਹੜੇ ਪੰਜਾਬੀ 'ਚ ਗੱਲ ਕਰਦੇ ਆ। ਹਾਂਜੀ, ਕੱਲ ਵਾਲੀ ਵੀਡੀਓ ਜੀ ਸਾਡੀ ਬੜੀ ਇੱਕ ਅਹਿਮ ਵੀਡੀਓ ਹੈਗੀ ਆ। ਵੀ ਉਹ ਇੰਜ ਆ ਕਿ ਅਸੀਂ ਇਹ ਦੇਖਿਆ ਹੈਗਾ ਵੀ ਸਾਡੇ ਪੂਰੇ YouTube ਦੇ ਉੱਤੇ ਸਾਡੇ ਜਿਹੜੇ ਪੰਜਾਬੀ ਵਲੌਗਰਾਂ ਦੇ ਬਾਰੇ 'ਚ ਵੀ ਕਿਹੜੇ ਪੰਜਾਬੀ ਵਲੌਗਰ ਹੈਗੇ ਆ, ਤੇ ਕਿਹੜੇ ਕੀ ਕਰ ਰਹੇ ਹੈਗੇ ਆ, ਤੇ ਉਹਨਾਂ ਦੇ ਕਿੰਨੇ ਸਬਸਕ੍ਰਾਈਬਰ ਆ, ਤੇ ਕਦੋਂ ਦਾ ਉਹਨਾਂ ਦਾ ਚੈਨਲ ਬਣਿਆ ਹੋਇਆ, ਉਹ ਅਸੀਂ ਕੱਲ ਨੂੰ ਵੀਡੀਓ ਬਣਾਣੀ ਹੈਗੀ ਆ, ਤੇ ਜ਼ਰੂਰ ਤੱਕਿਓ। ਹਾਂ, ਹੁਣ ਉਹਦੇ 'ਚ ਬੜੇ ਬੰਦੇ ਵਿਚਾਰੇ ਨਾ
ਕਈ ਬਹੁਤ ਅੱਛੇ ਕੰਮ ਵਾਲੇ ਨਾ ਕਿਉਂਕਿ YouTube ਦਾ ਇਹ ਜਿਸ ਤਰ੍ਹਾਂ ਦਾ ਤੁਸੀਂ ਕੰਟੈਂਟ ਦੇਖਦੇ ਆ ਉਸ ਤਰ੍ਹਾਂ ਦਾ ਹੀ ਕੰਟੈਂਟ ਦਿੰਦੀ ਆ। ਹਾਂ ਉਹ ਕਈ ਵਾਰੀ ਹੁੰਦਾ ਕਿ ਤੁਸੀਂ ਉਸ ਤਰ੍ਹਾਂ ਦਾ ਨਹੀਂ ਤੁਹਾਡੇ ਸਾਹਮਣੇ ਆਉਂਦਾ। ਹੁਣ ਮੈਂ ਇੱਕ ਦੋ ਉਹ ਦੇਖੇ ਕਿ ਪਹਿਲੋਂ ਕਿਤੇ ਦੇਖੇ ਸੀ ਲੇਕਿਨ ਨਜ਼ਰ 'ਚ ਨਹੀਂ ਸੀ। ਉਹ ਮੇਰੀ ਲਿਸਟ ਉਹ ਪਹਿਲੋਂ ਮੈਨੂੰ 10 ਕਰਨੇ ਮੁਸ਼ਕਲ ਹੋਏ ਸੀ ਵੀ 6-7 ਹੀ ਮੁੱਕਰੀ ਸੀ। ਲੇਕਿਨ ਹੁਣ ਮੈਨੂੰ ਇਹ ਮਸਲਾ ਵਾ ਕਿ ਉਹ 13 ਹੋ ਗਏ ਆ ਵੀ ਉਹਨਾਂ 'ਚ 3 ਜਿਹੜੇ ਆ ਨਾ ਡਰਾਪ ਕਿਹੜੇ ਕਰਨੇ। ਹਾਂ ਠੀਕ ਹੋ ਗਿਆ ਜੀ। ਬਹੁਤ ਸ਼ੁਕਰੀਆ ਜਨਾਬ, ਧੰਨਵਾਦ ਆ ਵੀਰਾਂ ਦਾ ਜਿਹੜੇ ਸਾਡੇ ਇਸ ਚੈਨਲ ਦੇ ਨਾਲ ਜੁੜੇ ਹੋਏ ਆ। ਅਸੀਂ ਉਹਨਾਂ ਦਾ ਸਵਾਗਤ ਕਰਦੇ ਆ, ਉਹਨਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਆ। ਇਵੇਂ ਮੁਹੱਬਤਾਂ ਵੰਡੀ ਰੱਖੋ, ਬੜੀ ਮਿਹਰਬਾਨੀ ਹੈ ਜਨਾਬ, ਸ਼ੁਕਰੀਆ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ, ਰੱਬ ਰਾਖਾ।